ਅਗਲੀ ਜਿਹੜੀ ਹਰਜੋਤ ਸਿੰਘ ਜੀ ਇਹ ਖਬਰ ਇਕੋਨਮੀ ਦੇ ਨਾਲ ਹੀ ਕਹਿ ਸਕਦੇ ਹਾਂ ਵੀ ਇਹ ਸੰਬੰਧਿਤ ਆ। ਆਪਾਂ ਕਿਤੇ ਨਾ ਕਿਤੇ ਹਰ ਹਫਤੇ ਇਦਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ, ਚਾਹੇ ਲੇ-ਆਫ ਦੇ ਨਾਲ ਜੁੜੀਆਂ ਹੋਣ ਤੇ ਕਈ ਜਿਹੜੀ ਸਟੋਰ ਬੰਦ ਹੋਣ ਦੀਆਂ। ਪਿਛਲੇ ਵੀਕ ਦੇ ਵਿੱਚ ਮੇਸੀ ਦੇ ਸੈਂਕੜੇ ਤੋਂ ਵੱਧ ਜਿਹੜੇ ਸਟੋਰ ਬੰਦ ਹੋਣ ਦੀ ਖਬਰ ਆਈ ਸੀ, ਤੇ ਅੱਜ ਉਸ ਤੋਂ ਵੀ ਵੱਡੀ ਝਟਕੇ ਵਾਲੀ ਖਬਰ ਆਈ ਆ ਵੀ ਡਾਲਰ ਟਰੀ ਕਹਿ ਰਿਹਾ ਆ ਵੀ ਉਹਨੇ 1000 ਤੋਂ ਵੱਧ ਜਿਹੜੇ ਸਟੋਰ ਆ ਉਹ ਬੰਦ ਕਰਨੇ ਆ, ਜਿਹੜੇ ਫੈਮਿਲੀ ਡਾਲਰ ਸਟੋਰਸ ਹੈਗੇ ਆ। ਸੋ ਉਹਨਾਂ ਨੂੰ ਉਹ ਹੁਣ ਬੰਦ ਕਰਨ ਜਾ ਰਿਹਾ ਹੈਗਾ ਆ। ਸੋ ਡਾਲਰ ਟਰੀ ਇੱਕ ਸਿਨੋਨਮ ਆ ਲੋਕਾਂ ਦੇ ਲਈ। ਜਦੋਂ ਸਭ ਨੂੰ ਹੀ ਪਤਾ ਹੈ ਵੀ ਡਾਲਰ ਡਾਲਰ ਦੀ ਚੀਜ਼ ਹੁੰਦੀ ਸੀ ਕਿਸੇ ਟਾਈਮ, ਹੁਣ ਤਾਂ $1.25 ਦੀ ਉਹਨਾਂ ਨੇ ਵੀ ਕਰ ਦਿੱਤੀ ਸੀਗੀ। ਸੋ ਹਾਂ, ਇਹ ਹਾਲਾਤ ਜਿਹੜੇ ਉਹ ਇਸ ਟਾਈਮ ਬਣੇ ਪਏ ਆ। ਡਾਲਰ ਟਰੀ 1000 ਤੋਂ ਵੱਧ ਜਿਹੜੇ ਸਟੋਰ ਆ ਉਹ ਬੰਦ ਕਰਨ ਜਾ ਰਿਹਾ। ਮੈਜੋਰਟੀ ਦੇ ਵਿੱਚ ਜਿਹੜੇ ਫੈਮਿਲੀ ਡਾਲਰ ਬੈਨਰ ਦੇ ਅੰਡਰ ਆਉਂਦੇ ਆ, ਇਹ ਡਿਸਕਾਊਂਟ ਰੀਟੇਲਰ ਹੈਗੇ ਆ, ਉਹਨਾਂ ਨੇ ਇਹ ਐਲਾਨ ਕੀਤਾ ਹੈਗਾ ਆ। ਸੋ ਡਾਲਰ ਟਰੀ ਨੇ ਬੁੱਧਵਾਰ ਨੂੰ ਅੱਜ ਅਨਾਉਂਸ ਕੀਤਾ ਵੀ 600 ਫੈਮਿਲੀ ਡਾਲਰ ਜਿਹੜੇ 2024 ਦੇ ਪਹਿਲੇ ਫਿਸਕਲ ਅਗਲੇ 6 ਮਹੀਨਿਆਂ ਦੇ ਵਿੱਚ ਉਹਨਾਂ ਨੇ ਕਰਨੇ ਆ। ਇਸ ਤੋਂ ਇਲਾਵਾ 370 ਹੋਰ ਫੈਮਿਲੀ ਡਾਲਰ ਤੇ 30 ਜਿਹੜੇ ਡਾਲਰ ਟਰੀ ਦੇ ਸਟੋਰ ਆ ਓਵਰਆਲ ਆਉਂਦੇ ਸਾਲਾਂ ਦੇ ਵਿੱਚ ਇਹ ਬੰਦ ਕਰਨ ਜਾ ਰਹੇ ਆ। ਇਹ ਉਹ ਸਟੋਰ ਨੇ ਜਿਨ੍ਹਾਂ ਦੀਆਂ ਕਰੰਟ ਲੀਜ਼ ਟਰਮ ਜਦੋਂ ਮੁੱਕੂਗੀ ਉਸ ਤੋਂ ਬਾਅਦ ਚ ਉਹਨਾਂ ਨੇ ਉੱਥੇ ਬੰਦ ਕਰ ਦੇਣਾ ਹੈਗਾ ਆ। ਸੋ ਕਾਫੀ ਹਾਲਾਤ ਮਾੜੇ ਹੋਏ ਸੀ ਕੋਵਿਡ ਤੋਂ ਬਾਅਦ ਦੇ ਵਿੱਚ। ਜਦੋਂ ਰਿਕਵਰੀ ਦਾ ਦੌਰ ਦੇ ਵਿੱਚ ਆਪਾਂ ਦੇਖਿਆ ਤਾਂ ਇਹਨਾਂ ਨੇ ਡਾਲਰ ਤੋਂ ਵਧਾ ਕੇ ਕੀਮਤ $1.25 ਕਰ ਦਿੱਤੀ ਸੀ। ਉਦੋਂ ਇਹਨਾਂ ਦੇ ਸੀਈਓ ਨੇ ਕਿਹਾ ਵੀ ਡਾਲਰ ਦੇ ਵਿੱਚ ਹੁਣ ਸਾਨੂੰ ਵਾਰਾ ਨਹੀਂ ਖਾਂਦਾ, ਕਿਉਂਕਿ ਮਹਿੰਗਾਈ ਉਦੋਂ ਬਹੁਤ ਜ਼ਿਆਦਾ ਸਿਰ ਚੜ ਜਿਹੜੀ ਉਹ ਬੋਲ ਰਹੀ ਸੀ। ਸੋ ਬਹੁਤ ਸਾਰੀ ਮਿਸਮੈਨੇਜਮੈਂਟ ਤੇ ਮਾੜੀ ਕੰਡੀਸ਼ਨ ਸਟੋਰਾਂ ਦੀ ਸੀ। ਸਰੋਤਿਆਂ ਨੂੰ ਯਾਦ ਹੋਊਗਾ ਡਾਲਰ ਟਰੀ ਨੂੰ ਪਿਛਲੇ ਸਮੇਂ ਇੱਕ ਫਾਈਨ ਹੋਇਆ ਸੀ ਬਹੁਤ ਵੱਡਾ ਅਮਰੀਕਾ ਦੇ ਇਤਿਹਾਸ ਦੇ ਵਿੱਚ $40 ਮਿਲੀਅਨ ਦਾ, ਚੂਹਿਆਂ ਦੀ ਇਨਫੈਸਟੇਸ਼ਨ ਕਰਕੇ, ਰੈਟ ਇਨਫੈਸਟੇਸ਼ਨ ਕਰਕੇ। ਤੇ ਬਹੁਤ ਸਾਰੇ ਜਿਹੜੇ ਵੇਅਰ ਹਾਊਸ ਆ ਤੇ ਹੰਡਰਡਸ ਆਫ ਸਟੋਰ ਟੈਂਪਰੇਰੀਲੀ ਉਹਨਾਂ ਨੂੰ ਕਲੋਜ਼ ਕਰਨੇ ਪਏ ਸੀ। ਤੇ ਦੂਸਰਾ ਜਿਹੜਾ ਮੇਨ ਕਾਰਨ ਉਹਨਾਂ ਨੇ ਇਹ ਦੱਸਿਆ ਸਨੈਪ ਨੂੰ ਲੈ ਕੇ, ਜਿਹੜਾ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਆ, ਹੁਣ ਜਿਹੜੇ ਪਰਿਵਾਰਾਂ ਨੂੰ ਉਹਦਾ ਅਮਾਊਂਟ ਘਟਾ ਦਿੱਤਾ ਗਿਆ $250 ਪਰ ਮੰਥ ਆ, ਜਿਹਦੇ ਕਰਕੇ ਜਿਹੜੇ ਬਹੁਤੇ ਇਹਨਾਂ ਦੇ ਸਟੋਰਾਂ ਤੇ ਜਾਂਦੇ ਸੀ। ਸੋ ਹੈਰਾਨੀ ਦੀ ਗੱਲ ਇਹ ਆ ਵੀ ਇਹ ਜਿਹੜੇ ਜਿੰਨੇ ਵੀ ਸਟੋਰ ਹੈਗੇ ਆ ਡਾਲਰ ਜਨਰਲ ਜਾਂ ਡਾਲਰ ਜੋ ਟਰੀ ਆਪਾਂ ਟਰੀ ਆ ਤੇ ਫੈਮਿਲੀ ਡਾਲਰ ਆ, ਇਹਨਾਂ ਨੇ ਬਹੁਤ ਸਾਰੇ ਜਿਹੜੇ ਛੋਟੇ ਛੋਟੇ ਸਟੋਰ ਹੁੰਦੇ ਸੀ 99 ਦੇ, ਉਹਨਾਂ ਨੂੰ ਮਾਰ ਕੇ ਹੀ ਇਹ ਇਦਾਂ ਦੇ ਸਟੋਰ ਖੋਲ੍ਹੇ ਸੀ। ਆਪਣੇ ਪੰਜਾਬੀਆਂ ਦੇ ਬਹੁਤ ਸਟੋਰ ਹੁੰਦੇ ਸੀ, ਬਹੁਤ ਵਿਚਾਰਿਆਂ ਦਾ ਨੁਕਸਾਨ ਹੋਇਆ ਸੀ। ਤੇ ਪਰ ਚਾਹੇ ਇਹ ਜਿਹੜੇ ਸਟੋਰ ਆ 1000 ਦੇ ਕਰੀਬ ਬੰਦ ਹੋਣ ਜਾ ਰਹੇ ਆ, ਓਵਰਆਲ ਫੈਮਿਲੀ ਡਾਲਰ ਦੇ 8000 ਸਟੋਰ ਹੈਗੇ ਆ। ਪਰ ਇਹਨਾਂ ਦਾ ਇੱਕ ਹੋਰ ਕੰਪੀਟੀਟਰ ਹੈਗਾ ਆ ਡਾਲਰ ਜਨਰਲ, ਉਹ ਕਹਿੰਦੇ ਉਹਨਾਂ ਦਾ ਬਿਜ਼ਨਸ ਬੜਾ ਬੂਮ ਕਰ ਰਿਹਾ। ਡਾਲਰ ਯਾ ਜਨਰਲ ਹਰ ਸਾਲ 1000 ਸਟੋਰ ਖੋਲਦਾ ਆ ਹਰ ਸਾਲ, ਤੇ ਕੰਪਨੀ ਦੇ ਕੋਲ 18000 ਦੇ ਕਰੀਬ ਇਸ ਟਾਈਮ ਸਟੋਰ ਹੈਗੇ ਆ। ਸੋ ਪਰ ਕੰਪਨੀ ਉਹ ਵੀ ਉਹਨਾਂ ਨੂੰ ਵੀ ਕੋਸ਼ਿਸ਼ ਕਰਨੀ ਪੈ ਰਹੀ ਆ, ਕਿਉਂਕਿ ਮੋਸਟਲੀ ਲੋ ਇਨਕਮ ਸ਼ਾਪਰਸ ਜਿਹੜੇ ਆ ਉਹਨਾਂ ਦੇ ਲਈ ਹੈਗੇ ਆ। ਹੂੰ 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 ਤੇ ਨੈਚੁਰਲੀ ਜੇ ਸਨੈਪ ਵਰਗੇ ਪ੍ਰੋਗਰਾਮ ਜਾਂ ਹੋਰ ਇਕੋਨਮੀ ਘਟ ਸਲੋ ਗਿਆ। ਹੁੰਦੀ ਆ ਤੇ ਉਹਨਾਂ ਦੀ ਜਿਹੜੀ ਬਾਇੰਗ ਪਾਵਰ ਘਟ ਜਾਂਦੀ ਹੈਗੀ ਆ, ਤੇ ਇਹਨਾਂ ਦੇ ਉੱਤੇ ਅਸਰ ਪੈਂਦਾ ਹੀ ਹੈਗਾ ਆ। ਬਿਲਕੁਲ। ਸੋ ਇਹ ਜਿਹੜੀ ਲੇਟੈਸਟ ਆ ਰਹੀ ਆ, 1000 ਤੋਂ ਵੱਧ ਸਟੋਰ ਜਿਹੜੇ ਆ ਆਉਂਦੇ ਮਹੀਨਿਆਂ ਦੇ ਵਿੱਚ ਬੰਦ ਜਿਹੜੇ ਹੋਣਗੇ, ਜਿਹੜੇ ਡਾਲਰ ਟਰੀ ਫੈਮਿਲੀ ਡਾਲਰ ਦੇ ਨਾਮ ਦੇ ਨਾਲ ਜਿਹੜੇ ਉੱਥੇ ਚੱਲ ਰਹੇ ਸੀਗੇ। ਸੋ 10 ਸਾਲਾਂ ਦੇ ਵਿੱਚ ਕਿਉਂਕਿ ਇਹਨਾਂ ਨੇ ਐਕਵਾਇਰ ਕੀਤਾ ਸੀਗਾ ਫੈਮਿਲੀ ਡਾਲਰ ਨੂੰ, ਡਾਲਰ ਟਰੀ ਵਾਲਿਆਂ ਨੇ, 10 ਸਾਲਾਂ ਬਾਅਦ ਉਹ ਸਾਰੇ ਜਿਹੜੇ ਹੁਣ ਇਵੈਂਚੁਅਲੀ ਬੰਦ ਹੋਣ ਜਾ ਰਹੇ ਹੈਗੇ। ਸਾਰੇ ਨਹੀਂ, ਕਾਫੀ ਹੱਦ ਤੱਕ ਜਿਹੜੇ ਉਹ ਬੰਦ ਹੋਣ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੋਲੋਰਾਡੋ ਦੇ ਦੋ ਜਿਹੜੇ ਰੈਂਚਰਸ ਆ ਉਹਨਾਂ ਨੂੰ ਜਿਹੜੇ ਨੈਸ਼ਨਲ ਵੈਦਰ ਸਰਵਿਸ ਦੇ ਰੇਨ ਗੇਜ ਦੇ ਨਾਲ ਛੇੜਖਾਨੀ ਕਰਨ ਦੇ ਮਾਮਲੇ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਜੁਰਮਾਨਾ ਹੋਇਆ ਹੈਗਾ ਆ। ਸੋ ਜਿਹੜਾ ਉਹ ਦੱਸਿਆ ਜਾਇਆ, ਫੈਡਰਲ ਪ੍ਰੋਸੀਕਿਊਟਰ ਨੇ ਦੱਸਿਆ ਵੀ ਇਹਨਾਂ ਦੇ ਦੁਆਰਾ, ਇਹਨਾਂ ਰੈਂਚਰਸ ਦੇ ਦੁਆਰਾ ਜਿਹੜੀਆਂ ਆਟੋਮੇਟਿਡ ਰੇਨ ਗੇਜਿਸ ਹੁੰਦੀਆਂ, ਜਿਸ 'ਚ ਮੀਂਹ ਦੇਖਦੇ ਆ ਵੀ ਕਿੰਨਾ ਪਿਆ ਆ, ਉਹਦੀਆਂ ਤਾਰਾਂ ਇਹਨਾਂ ਨੇ ਵੱਢੀਆਂ। ਜਿਹੜੀਆਂ ਕਲੈਕਸ਼ਨ ਬਕਟ ਹੁੰਦੀਆਂ ਜਿਸ 'ਚ ਪਾਣੀ ਇਕੱਠਾ ਹੁੰਦਾ ਆ, ਉਹਨਾਂ ਨੂੰ ਟਿਪ ਓਵਰ ਕਰ ਦਿੱਤਾ, ਡੋਲ ਦਿੱਤਾ ਤੇ ਪਾਈ ਪੈਨਸ ਦੇ ਨਾਲ ਬੰਦ ਕਰ ਦਿੱਤਾ। ਤੇ ਇੱਥੋਂ ਤੱਕ ਕਿ ਇੱਕ ਦੇ ਵਿੱਚ ਤਾਂ ਉਹਨਾਂ ਨੇ ਕੌਕਿੰਗ ਵੀ ਜਿਹੜੀ ਉਹ ਭਰ ਦਿੱਤੀ ਆ। ਸੋ ਹੁਣ ਫੈਡਰਲ ਜਿਹੜੇ ਪ੍ਰੋਸੀਕਿਊਟਰਸ ਨੇ ਅਦਾਲਤ ਵਿੱਚ ਜਾ ਕੇ ਇਹ ਜਿਹੜਾ ਹੁਣ ਫੈਸਲਾ ਆਇਆ ਵੀ $6.5 ਮਿਲੀਅਨ ਦੇ ਉਹਨਾਂ ਨੂੰ ਜੁਰਮਾਨੇ ਜਿਹੜੇ ਉਹ ਦੇਣੇ ਪੈਣੇ ਆ। ਜਦ ਇਹਨਾਂ ਨੇ ਆਪਣੀਆਂ ਇਹ ਜਿਹੜੇ ਦੋਸ਼ ਇਹਨਾਂ ਤੇ ਲੱਗੇ ਸੀ
ਛੇੜਖਾਨੀ ਕਰਨ ਦੇ ਰੇਨ ਗੇਜਸ ਦੇ ਨਾਲ ਉਹਨਾਂ ਨੂੰ ਕਬੂਲ ਲਿਆ ਸੀਗਾ। ਕਹਿੰਦੇ ਵੀ ਇਹ ਕ੍ਰੌਪ ਇੰਸ਼ੋਰੈਂਸ ਕਲੈਕਟ ਕਰਨ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਇਹ ਸਾਰਾ ਕੁਝ ਜਿਹੜੀ ਉਹ ਛੇੜਖਾਨੀ ਕੀਤੀ ਸੀ। ਨੈਸ਼ਨਲ ਵੈਦਰ ਸਰਵਿਸ ਦੇ ਜਿਹੜੇ ਰੇਨ ਕਲੈਕਸ਼ਨ ਬਕਟਸ ਆ, ਉਹਨਾਂ ਦੇ ਨਾਲ ਇਹਨਾਂ ਨੇ ਇਸ ਤਰੀਕੇ ਨਾਲ ਛੇੜਖਾਨੀਆਂ ਕੀਤੀਆਂ। ਫੈਡਰਲ ਪ੍ਰੋਸੀਕਿਊਟਰ ਨੇ ਕਿਹਾ ਵੀ 2016 ਤੇ ਜੁਲਾਈ ਦੀ ਤੇ ਜੂਨ 2017 ਦੇ ਵਿੱਚ ਇਹਨਾਂ ਦੋਨਾਂ ਦੇ ਦੁਆਰਾ ਇਹ ਜਿਹੜੇ ਰੇਨ ਗੇਜਸ ਆ ਜਾਣਬੁੱਝ ਕੇ ਡੈਮੇਜ ਜਿਹੜੇ ਉਹ ਕੀਤੇ ਗਏ ਤਾਂ ਜੋ ਐਕੂਰੇਟਲੀ ਰੇਨਫਾਲ ਆ ਉਹ ਮੈਜਰ ਨਾ ਹੋਵੇ। ਜੇ ਮੀਂਹ ਘੱਟ ਨੋਟ ਹੋਊਗਾ ਤਾਂ ਫਿਰ ਕਹਿਣਗੇ ਵੀ ਡਰਾਟ ਆ ਤੇ ਡਰਾਟ ਦੇ ਕਰਕੇ ਫਿਰ ਇਵੈਂਚੁਅਲੀ ਇਹ ਆਪਣੀ ਕ੍ਰੌਪ ਇੰਸ਼ੋਰੈਂਸ ਹਾਸਿਲ ਕਰ ਸਕਦੇ ਹੋਣਗੇ। ਸੋ ਇਹਨਾਂ ਨੇ ਇੰਸ਼ੋਰੈਂਸ ਪ੍ਰੋਗਰਾਮਸ ਨੂੰ ਡੀਫਰਾਡ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਸੋ ਉਹਦੇ ਕਰਕੇ ਯੂਐਸ ਅਟਾਰਨੀ ਆਫਿਸ ਦੇ ਪੈਟਰਿਕ ਐਸ਼ਕ ਤੇ ਐਡ ਜੈਗਰਸ ਜਿਹੜੇ ਸਪ੍ਰਿੰਗਫੀਲਡ ਤੋਂ ਕੋਲੋਰਾਡੋ ਤੋਂ ਆ, ਉਹਨਾਂ ਨੇ ਜਿਹੜਾ ਇਹ ਦੱਸਿਆ ਆ ਤੇ ਇਸ ਦੇ ਨਾਲ 6 ਮਹੀਨੇ ਦੀ ਜਿਹੜੀ ਹੁਣ ਇਹਨਾਂ ਨੂੰ ਸਜ਼ਾ ਵੀ ਜਿਹੜੀ ਆ ਪ੍ਰਿਜ਼ਨ ਟਾਈਮ ਵੀ ਜਿਹੜਾ ਉਹ ਕੱਢਣਾ ਜਿਹੜਾ ਉਹ ਪਊਗਾ। ਸੋ ਭਾਈ ਜਿਹੜਾ ਬਚ ਕੇ ਜਦੋਂ ਘਪਲਾ ਕਰਨ ਦੀ ਕੋਸ਼ਿਸ਼ ਕਰਦੇ ਆ ਇਵੈਂਚੁਅਲੀ ਲਾ ਕੈਚ ਅਪ ਕਰ ਜਾਂਦਾ ਆ। ਚਾਹੇ ਦੇਖੋ ਹਰਜੋਤ ਸਿੰਘ ਜੀ ਇਸ ਨੂੰ 8-9 ਸਾਲ ਲੱਗੇ ਆ, ਪਰ ਹੁਣ $6.5 ਮਿਲੀਅਨ ਦਾ ਜੁਰਮਾਨਾ ਵੀ ਦੇਣਾ ਪੈਣਾ ਹੈ ਤੇ ਨਾਲ ਜੇਲ੍ਹ ਵੀ ਕੱਟਣੀ ਪਊਗੀ। ਜੀ।